बड़े रसीले, बड़े सुरीले, बड़े निघे सुभाਅ दे साडे उच्च पद्धर दे गायक जिन्हां पूरी जगत 'च अपनी गायकी और अपनी लिखत दे नाल नां कमाया, ਉਹ अलबेला ਉਹ सुरंगला रांझा साडे लाहौर साडे विहड़े आया। ਵੀਰ ਸਿੰਘ ਮੇਰੇ ਸਾਹਮਣੇ ਆ। ਮੇਰਾ ਜੀ ਕਰਦਾ ਕਿ ਇੱਕ ਗੀਤ ਦਾ ਸ਼ਗਨ ਹੋਰ ਪਾਓ ਸਾਨੂੰ ਆ ਕੇ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਮਾਣਯੋਗ ਸੁਰੰਗਲੇ ਸੁੱਚੇ ਉੱਚੇ ਗਾਇਕ ਵੀਰ ਸਿੰਘ, ਉਹਨਾਂ ਕੋਲੋਂ ਅਸੀਂ ਕੁਝ ਸੁਣਨੇ ਆ। ਮੈਂ ਪਹਿਲਾਂ ਤਾਂ ਸ਼ੁਕਰਗੁਜ਼ਾਰ ਹਾਂ। ਮੈਨੂੰ ਇੱਥੇ ਜਦੋਂ ਪੁੱਛਦੇ ਨੇ ਨਾ ਇੰਟਰਵਿਊ ਕਰਨ ਲੱਗਿਆ ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ ਇੱਥੇ ਆ ਕੇ, ਤਾਂ ਮੈਂ ਕਹਿੰਦਾ ਕਿ ਜਿਵੇਂ ਕੋਈ ਬੰਦਾ ਬਹੁਤ ਦੇਰ ਬਾਅਦ ਆਪਣੇ ਘਰ ਮੁੜਦਾ ਅਤੇ ਸਾਰਾ ਪਰਿਵਾਰ ਉਹਨੂੰ ਗਲ ਲਾਉਂਦਾ, ਚੁੰਮਦਾ, ਚੱਟਦਾ, ਮੈਂ ਉੱਦਾਂ ਮਹਿਸੂਸ ਕਰ ਰਿਹਾ। ਮੈਂ ਇੱਕ ਨਹੀਂ ਤੁਹਾਨੂੰ ਦੋ ਗੀਤ ਸੁਣਾ ਕੇ ਜਾਊਂਗਾ। ਇੱਕ ਉਹ ਜਿਹੜਾ ਜਿਸ ਗੀਤ ਨੂੰ ਇੱਧਰ ਵੀ ਬਹੁਤ ਪਿਆਰ ਮਿਲਿਆ, ਔਰ ਇੱਕ ਮੈਂ ਆਪਣੇ ਮਨ ਦੇ ਨਾਲ ਸੁਣਾ ਕੇ ਜਾਊਂਗਾ। ਸੁਣਾਉਣੇ ਤਾਂ ਦੋਵੇਂ ਦਿਲ ਨਾਲ ਹੈ, ਪਰ ਇੱਕ ਆਪਣੀ ਮਰਜ਼ੀ ਨਾਲ, ਔਰ ਇੱਕ ਦੀ ਫਰਮਾਇਸ਼ ਮੈਨੂੰ ਸਾਰਿਆਂ ਨੇ ਕੀਤੀ ਸੀ, ਇੱਕ ਉਸ ਕਰਕੇ। ਨਾ ਤਿਊੜੀ ਬਣ ਜਾਈ ਫਿਕਰਾਂ ਦੀ, ਨਾ ਤਿਊੜੀ ਬਣ ਜਾਈ ਫਿਕਰਾਂ ਦੀ, ਮੁਸਕਾਨ ਬਣਿਆ ਰਹਿ। ਇਹੋ ਸਿਆਣਪ ਹੈ ਦਿਲਾ, ਨਾਦਾਨ ਬਣਿਆ ਰਹਿ। ਇਹੋ ਸਿਆਣਪ ਹੈ ਦਿਲਾ, ਨਾਦਾਨ ਬਣਿਆ ਰਹਿ। ਸੁਫਨਿਆਂ ਵਰਗੀ ਦੁਨੀਆ ਸੁਫਨਾ ਹੀ ਚੰਨਾ, ਏ ਸੁਫਨਿਆਂ ਵਰਗੀ ਦੁਨੀਆ ਸੁਫਨਾ ਹੀ ਚੰਨਾ। ਬਹਿੰਦਾ ਨਾ ਜਾ ਲਾ ਕੇ ਇੱਥੇ ਜੀ ਚੰਨਾ, ਮਾਲਕ ਬਣਨ ਦੀ ਸੋਚੀ ਨਾ, ਮਹਿਮਾਨ ਬਣਿਆ ਰਹਿ। ਇਹੋ ਸਿਆਣਪ ਹੈ ਦਿਲਾ, ਨਾਦਾਨ ਬਣਿਆ ਰਹਿ। ਇਹੋ ਸਿਆਣਪ ਹੈ ਦਿਲਾ, ਨਾਦਾਨ ਬਣਿਆ ਰਹਿ। ਸ਼ੁਕਰੀਆ। ਦੂਜਾ ਗੀਤ ਅੱਛਾ ਦੋਵਾਂ 'ਚ ਹੀ ਲੈ ਲੈਣਾ ਜੀ। ਇਹ ਠੀਕ ਹੈ। ਅੱਛਾ ਜੀ ਠੀਕ ਹੈ। ਇਹਨੂੰ ਤੁਸੀਂ ਚਾਹੇ ਮੁਹੱਬਤ ਤੇ ਲੈ ਲਿਓ, ਚਾਹੇ ਲਹਿੰਦੇ ਤੇ ਚੜ੍ਹਦੇ ਤੇ ਲੈ ਲਿਓ, ਦੋਵੇਂ ਪਾਸੇ ਇਹ ਗੀਤ ਮੁਕੰਮਲ ਢੁਕਦਾ। ਕੀ ਹੋਇਆ ਜੇ ਅੱਡ ਪੱਡ ਸਾਡੇ ਰਾਹ ਹੋ ਗਏ, ਕੀ ਹੋਇਆ ਜੇ ਅੱਡ ਪੱਡ ਸਾਡੇ ਰਾਹ ਹੋ ਗਏ। ਬੱਚਿਆਂ ਜੈ ਪਾਲੇ ਸੁਪਨੇ ਸਭ ਤਬਾਹ ਹੋ ਗਏ। ਲਿਖੀਆਂ ਨਾ ਤੂੰ ਨਾ ਮੈਂ ਲਿਖੀਆਂ ਭਾਗ ਦੀਆਂ, ਅਣਚਾਹੇ ਫਾਸਲੇ ਖਾਮਖਾ ਹੋ ਗਏ। ਤੇ ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲੱਖ ਹੋਵਣ, ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁਲਦੇ। ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲਊ ਪ੍ਰੀਤਾਂ ਤੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਕਿੱਦਾਂ ਕੋਈ ਪਾਬੰਦੀਆਂ ਲਾ ਲਊ ਪ੍ਰੀਤਾਂ ਤੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਆਰੀਆਂ ਦੇ ਨਾਲ ਅੰਬਰ ਵੱਡਿਆ ਜਾਂਦਾ ਨਹੀਂ, ਪਾਣੀ ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਹੀਂ। ਜੀਵਨ ਦੇ ਇਸ ਕੱਚੇ ਕੂਲੇ ਧਾਗੇ ਨੂੰ ਜੇ ਪਿਆਰ ਦੇ ਗੁੰਝਲ ਪੈ ਜਾਣ ਸੌਖੇ ਨਹੀਂ ਖੁੱਲਦੇ।
ਤੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ, ਤੇ ਦੁੱਖ ਸੁੱਖ ਉਹਦੇ ਹੱਥ ਨੇ, ਦੇਵੇ ਜੋ ਚਾਵੇ। ਪਾਈ ਚੱਲ ਤੂੰ ਪਾਣੀ ਆਸ ਦਾ, ਫਲ ਮਾਲਕ ਲਾਵੇ। ਸਿਦਕ ਹੋਵੇ ਕਰਤਾਰ ਤੇ, ਦਿਲ ਕਦੇ ਨਹੀਂ ਟਹਿੰਦਾ। ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ, ਜਿੱਥੇ ਮੌਲਾ ਰੱਖਦਾ ਏ ਰਹਿਣਾ ਪੈਂਦਾ, ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ। ਬਹੁਤ ਸ਼ੁਕਰੀਆ। ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਕਿ ਅਫਜ਼ਲ ਸਾਹਿਬ ਨੂੰ ਮਿਲਣ ਵਾਸਤੇ ਤਕਰੀਬਨ ਸ਼ਾਇਦ 4 ਸਾਲ ਲੱਗ ਗਏ। ਸਾਡੀ ਗੱਲ ਹੁੰਦਿਆਂ ਮੁਲਾਕਾਤਾਂ ਦੇ ਸਬੱਬ ਬਣਦੇ ਢਹਿੰਦੇ ਰਹੇ। ਇਸ ਕਾਨਫਰੰਸ ਦੇ ਜ਼ਰੀਏ ਇੱਥੇ ਆ ਕੇ ਅਸੀਂ ਗਲਵੱਕੜੀ ਸਾਂਝੀ ਕੀਤੀ ਹੈ। ਸੋ ਦੋਵਾਂ ਸਰਕਾਰਾਂ ਨੂੰ ਬੇਨਤੀ ਹੈ ਭਾਈ, ਅਸੀਂ ਤੁਹਾਡਾ ਕੁਛ ਨਹੀਂ ਵਿਗਾੜਿਆ ਔਰ ਅਸੀਂ ਜੱਫੀ ਪਾਉਣ ਦੇ ਹੀ ਚਾਹਵਾਨ ਹਾਂ। ਸਾਡਾ ਹੋਰ ਕੋਈ ਮਕਸਦ ਨਹੀਂ, ਅਸੀਂ ਕੋਈ ਟੈਰਰਿਜ਼ਮ ਜਾਂ ਕੁਛ ਹੋਰ ਉੱਦਾਂ ਦੇ ਮਕਸਦ ਲੈ ਕੇ ਨਹੀਂ। ਸਾਡੇ ਤਾਂ ਮਕਸਦ ਬਹੁਤ ਛੋਟੇ ਜਿਹੇ ਹੈ, ਮੁਹੱਬਤਾਂ ਦੇ ਮਕਸਦ ਨੇ ਬਸ ਇੰਨੇ। ਤੇ ਸਾਨੂੰ ਘੱਟੋ ਘੱਟ ਕਲਚਰਲ ਅਫੇਅਰਸ ਵਾਸਤੇ, ਟੈਲੈਂਟ ਅਫੇਅਰਸ ਵਾਸਤੇ ਇੰਨੀ ਕੁ ਮੌਲਤ ਜਿਹੜੀ ਆ ਉਹ ਦੇ ਦਿਆ ਕਰੋ। ਸ਼ੁਕਰੀਆ। ਸ਼ਬਦ ਮੇਰੇ ਕੋਲ ਵੀ ਨਹੀਂ, ਜਿਵੇਂ ਦੇ ਅਹਿਸਾਸ, ਨਿੱਘ, ਖਲੂਸ ਔਰ ਮੁਹੱਬਤ ਦਾ ਇਹਨਾਂ ਨੇ ਸੁਨੇਹਾ ਦਿੱਤਾ ਹੈ। ਦਿਲ, ਰੂਹ ਰਾਜ਼ੀ ਹੋ ਗਈ।